ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच विच बहुत शुक्रिया जी। डॉक्टर साहब अज 15 मई 2018 पहली जेठ नानकशाही संमत 550 का दिन है तो डॉक्टर साहब प्रोग्राम शुरू करने तो पहला असीं दर्शਕਾਂ ते ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਫਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, फेसबुक, ग्लोबल CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਇਸ ਨੂੰ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਜ਼ਾਹਰ ਹੈ ਕਿ RSS ਇਸ ਵੇਲੇ ਜੇ ਸਾਊਥ ਏਸ਼ੀਆ ਦੀ ਗੱਲ ਕਰੀਏ ਤੇ ਜਿਸ ਨੂੰ ਕਹਿੰਦੇ ਨੇ ਕਿ ਕਾਲਿੰਗ ਸ਼ਾਟਸ ਜੀ, ਉਸ ਦੀਆਂ ਹੀ ਗੋਲੀਆਂ ਚਾਰ ਚੁਫੇਰੇ ਚੱਲ ਰਹੀਆਂ। ਅਸੀਂ ਅੱਡ-ਅੱਡ ਸਮਿਆਂ ਦੇ ਉੱਤੇ ਕਿਵੇਂ ਅੱਡ-ਅੱਡ ਸ਼ੋਬਿਆਂ ਦੇ ਵਿੱਚ RSS ਨੇ ਆਪਣੇ ਪੈਰ ਪਸਾਰੇ ਨੇ ਜੀ। ਉਹ ਸਰਕਾਰੀ ਦਰਬਾਰੇ ਹੋਏ, ਉਹ ਬਿਊਰੋਕ੍ਰੇਸੀ ਹੋਏ, ਮੀਡੀਆ ਹੋਏ। ਔਰ ਪਿਛਲੇ ਦਿਨਾਂ 'ਚ ਇੱਕ ਪੱਤਰਕਾਰ ਦਾ ਮੈਂ ਸੁਣ ਰਿਹਾ ਸੀ ਤੇ ਉਸ ਨੂੰ ਇੰਟਰਵਿਊ ਇੱਕ ਹੋਰ ਜਰਨਲਿਸਟ ਕਰ ਰਿਹਾ ਸੀ ਔਰ ਉਹਨੂੰ ਪੁੱਛਦਾ ਹੈ ਕਿ ਜੀ ਮੀਡੀਆ ਨੂੰ ਫੋਰਥ ਐਸਟੇਟ ਕਹਿੰਦੇ ਸੀ ਜਾਂ ਫੋਰਥ ਪਿਲਰ, ਅੱਜ ਭਾਰਤ ਦੇ ਮੀਡੀਆ ਨੂੰ ਕੀ ਹੋ ਗਿਆ? ਉਹਨੇ ਕਿਹਾ ਜੀ ਜਿਹੜਾ ਫੋਰਥ ਐਸਟੇਟ ਸੀ ਉਹ ਰੀਅਲ ਐਸਟੇਟ ਬਣ ਗਈ ਔਰ ਉਹਨਾਂ ਦਾ ਹਰ ਇੱਕ ਦਾ ਭਾਅ ਹੈ ਉਹ ਰੀਅਲ ਐਸਟੇਟ ਬਣ ਗਈ ਹੈ। ਤਾਂ ਉਹਨੇ ਕਿਹਾ ਜੀ ਜਿਹੜੇ ਜਰਨਲਿਸਟ ਸੀ ਉਹਨਾਂ ਨੂੰ ਜਰਨਲਿਜ਼ਮ ਕਿੱਥੇ ਹੈ? ਉਹ ਕਹਿੰਦੇ ਜਿਹੜੇ ਜਰਨਲਿਸਟ ਨੇ ਉਹ ਸਟੈਨੋਗ੍ਰਾਫਰ ਬਣ ਗਏ ਕਿ ਉਹ ਜਸਟ ਜਿਹੜਾ ਖਬਰਾਂ ਟਾਈਪ ਹੀ ਕਰਦੇ ਨੇ, ਇਹ ਬਣਦੀਆਂ ਕਿਤੇ ਹੋਰ ਨੇ। ਬਿਲਕੁਲ। ਸੋ ਜ਼ਾਹਰ ਹੈ ਵੀ ਸਾਰੇ ਮਾਹੌਲ ਨੇ ਚਾਰ ਚਫੇਰੇ ਉੱਪਰੋਂ ਥੱਲੇ ਤੱਕ ਚੀਜ਼ ਜ਼ਾਹਰ ਸਾਹਮਣੇ RSS ਦਾ ਹੀ ਮਾਲ ਪਰੋਸਿਆ ਹੁੰਦਾ। ਔਰ ਜਿਹੜੇ 2-3 ਪਬਲੀਕੇਸ਼ਨਸ ਉੱਥੇ ਜਿਨ੍ਹਾਂ ਦੇ ਵਿੱਚ ਰਵੀਸ਼ ਕੁਮਾਰ NDTV ਤੇ ਚੈਲੰਜ ਕਰਦੇ ਨੇ ਜਾਂ ਪਬਲੀਕੇਸ਼ਨਸ ਦੇ ਵਿੱਚ ਪ੍ਰਿੰਟ ਮੀਡੀਆ 'ਚ ਵੀ ਅਸੀਂ ਦੇਖਦੇ ਹਾਂ 10 ਸਕਰੋਲ ਹੋਏ, ਵਾਇਰ ਹੋਏ, ਇਹ ਕੁਛ ਜਿਹੜੀਆਂ ਨੇ ਐਕਸੈਪਸ਼ਨਸ ਨੇ। ਔਰ ਪਿਛਲੇ ਦਿਨਾਂ 'ਚ ਹੀ ਨਾਗਪੁਰ ਜਿਹੜਾ ਕਿ RSS ਦਾ ਹੈੱਡਕੁਆਰਟਰ ਹੈ ਪਹਿਲੇ ਦਿਨ ਤੋਂ ਹੀ, ਔਰ ਇਹ ਵੈਸੇ ਵੀ ਮਹਾਰਾਸ਼ਟਰ 'ਚ ਹੈ ਔਰ ਮਹਾਰਾਸ਼ਟਰ ਹੀ ਉਹ ਹੈ ਜਿੱਥੋਂ ਜੇ ਅਸੀਂ ਦੇਖੀਏ ਕਿ RSS ਦੇ ਜਨਮਦਾਤਾ ਜਿਹਦੇ ਨਾਲ ਕਰ ਲੱਗਦਾ ਹੈ ਉਹ ਮੋਸਟਲੀ ਮਰਾਠੇ ਹੀ ਹੁੰਦੇ ਨੇ। ਇਹ ਲਤਾ ਮੰਗੇਸ਼ਕਰ ਹੈ ਤੇ ਉਹ ਵੀ ਮਰਾਠਾ ਬੀਬੀ ਹੈ। ਸੋ ਇਹ ਡਾਕਟਰ ਹੈਡਗਵੇਅਰ ਹੋਏ, ਗੋਲਵਲਕਰ ਹੋਏ, ਜਿਨ੍ਹਾਂ ਨੇ ਇਹ ਸਾਰਾ ਪਾਰਟ, ਸਾਵਰਕਰ ਹੋਏ ਜਿਨ੍ਹਾਂ ਨੇ ਸ਼ੁਰੂ ਕੀਤਾ, ਸਾਰੇ ਮਰਾਠਾ ਓਰੀਜਨ ਦੇ ਸੀ। ਸੋ ਹੈੱਡਕੁਆਰਟਰ ਇਹਨਾਂ ਦਾ ਨਾਗਪੁਰ ਰਿਹਾ। ਔਰ ਹਰਤੋਸ਼ ਸਿੰਘ ਬੱਲ ਜਿਹੜੇ ਕਿ ਇੱਕ ਚੰਗੇ ਹੌਸਲੇ ਵਾਲੇ ਪੱਤਰਕਾਰ ਨੇ, ਪਹਿਲਾਂ ਤਹਿਲਕਾ ਦੇ ਨਾਲ ਵੀ, ਹੁਣ ਇਹਦਾ ਵਾਇਰ ਸਕਰੋਲ 'ਚ ਵੀ, ਉਹ ਨਾਗਪੁਰ 'ਚ ਇੱਕ ਫੰਕਸ਼ਨ ਨੂੰ ਜਿਹਦੇ 'ਚ ਕਿ ਉਹਨਾਂ ਨੂੰ ਗੈਸਟ ਆਫ ਆਨਰ ਬਣਾਇਆ ਸੀ, ਐਡਰੈਸ ਕਰਦੇ ਆ ਉਹਨਾਂ ਨੇ ਜਿਹੜੇ ਚੈਲੰਜਸ ਦੀ ਗੱਲ ਕੀਤੀ ਉਹ 'ਚ ਉਹਨਾਂ ਨੇ ਕਿਹਾ ਵੀ 10-15 ਸਾਲ ਦਾ ਟਾਈਮ ਹੈਗਾ ਜੇ ਅਸੀਂ ਇਸ ਟ੍ਰੈਂਡ ਨੂੰ ਰਿਵਰਸ ਕਰ ਸਕੀਏ, ਅਦਰਵਾਈਜ਼ RSS ਨੇ ਸਭ ਕੁਛ ਹੀ ਟੇਕ ਓਵਰ ਕਰ ਲਿਆ। ਔਰ ਜਿਹੜੀ ਚੰਗੀ ਗੱਲ ਉਹਨਾਂ ਨੇ ਕਿਹਾ ਜੀ ਵੀ ਗੱਲ ਇਹ ਨਹੀਂ ਹੈ ਵੀ ਇਹ ਸਿਰਫ ਇਹਨਾਂ ਦੀ ਸਰਕਾਰ ਬਣਦੀ ਹੈ, ਬਣੀ ਹੈ 2019 'ਚ ਦਿੱਲੀ 'ਚ ਬਣੇਗੀ, ਨਹੀਂ ਬਣੇਗੀ। ਉਹਨੇ ਕਿਹਾ ਜਿਹੜੀ 10 ਸਾਲ ਕਾਂਗਰਸ ਦੀ ਗਵਰਨਮੈਂਟ ਵੀ ਰਹੀ, ਕੀ ਕਾਰਨ ਹੈ ਕਿ ਜਿਹੜੇ ਕੇਸ ਉਸ ਪੀਰੀਅਡ 'ਚੋਂ ਦਹਿਸ਼ਤਗਰਦੀ ਨਾਲ ਸੰਬੰਧਿਤ ਹੋਣ ਜਿਹਦੇ 'ਚ ਇਹਨਾਂ ਦੇ ਸਾਰੇ ਗਰੁੱਪ ਇਨਵੋਲਵ ਸੀ, ਉਹ ਕਿਉਂ ਅੱਗੇ ਨਹੀਂ ਤੁਰੇ? ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਤੁਸੀਂ ਦੇਖੋਗੇ ਕਿ ਜਿਹੜੇ ਉਸ ਵੇਲੇ ਕੋਈ CBI ਨਾਲ ਸੰਬੰਧਿਤ ਸੀ, ਕੋਈ ਇੰਟੈਲੀਜੈਂਸ ਬਿਊਰੋ ਨਾਲ ਸੰਬੰਧਿਤ ਸੀ, ਰਿਟਾਇਰ ਹੋਣ ਤੋਂ ਬਾਅਦ ਉਹਨੂੰ ਮੌਜੂਦਾ ਹਕੂਮਤ ਦੇ ਵਿੱਚ ਫਿਰ ਵੱਡਿਆਂ ਅਹੁਦਿਆਂ ਦੇ ਉੱਤੇ ਕਿਤੇ ਕੰਸਲਟੈਂਟ ਲਾਇਆ, ਕਿਤੇ ਐਡਵਾਈਜ਼ਰ ਲਾਇਆ, ਕਿਉਂਕਿ ਆਲਰੇਡੀ ਢਾਂਚਾ ਬਦਲ ਵੀ ਜਾਏ, ਦੂਜੇ ਢਾਂਚੇ ਦੇ ਵਿੱਚ ਇਹਨਾਂ ਦਾ ਪੂਰਾ ਇਨਫਲੂਐਂਸ ਹੈ। ਔਰ ਉਹਦੇ 'ਚ ਜਦੋਂ ਉਹਨੇ ਹਰਤੋਸ਼ ਬੱਲ ਨੇ ਗੱਲ ਕੀਤੀ ਕਿ ਮੁਸਲਮਾਨਾਂ ਦੇ ਖਿਲਾਫ ਕਿਵੇਂ ਨੈਰੇਟਿਵ ਬਣਾਇਆ ਗਿਆ ਜਾਂ ਬਣਾਇਆ ਜਾਂਦਾ ਜਾਂ ਬਣਾਇਆ ਜਾ ਰਿਹਾ, ਫਿਰ ਵੋਟਾਂ ਲੈਣ ਦੇ ਲਈ ਕਿਵੇਂ ਟਰਾਈਬਲਸ ਨੂੰ ਇਹਨਾਂ ਨੇ ਉੱਥੇ ਆਪਣੇ ਟਰਾਈਬਲਸ ਦੇ ਦੇਵਤੇ ਕ੍ਰੀਏਟ ਕੀਤੇ, ਉਹਨਾਂ ਦੇ ਦੇਵਤਿਆਂ ਨੂੰ ਹੀ ਆਪਣੇ ਦੇਵਤਿਆਂ 'ਚ ਰਲਾ ਮਿਲਾ ਕੇ ਰਾਮ ਸੀਤਾ ਹਨੂਮਾਨ ਦੀਆਂ ਮੂਰਤੀਆਂ ਦੇ ਨਾਲ, ਔਰ ਹੌਲੀ ਹੌਲੀ ਉਹ ਮੱਧ ਪ੍ਰਦੇਸ਼ ਹੋਏ, ਮਹਾਰਾਸ਼ਟਰਾ ਹੋਏ, ਔਰ ਉਹ ਸਾਰੀ ਬੈਲਟ 'ਚੋਂ
ਜਿਹੜੇ ਆਦੀਵਾਸੀ ਪਰਮਾਨੈਂਟ ਵੋਟ ਬੈਂਕ ਸੀ ਕਾਂਗਰਸ ਦਾ, ਅੱਖਾਂ ਮੀਟ ਕੇ ਵੋਟਾਂ ਪਾਉਂਦੇ ਸੀ, ਉਹ ਆਰਐਸਐਸ ਨੇ ਆਪਣੇ ਨਾਲ ਲਾ ਲਏ। ਔਰ ਇਸ ਸਾਰੇ 'ਚ ਗੱਲ ਕਰਦੇ ਆ, ਹਾਲਾਂਕਿ ਕਿਉਂਕਿ ਹਰਤੋਜ ਸਿੰਘ ਬਾਲ ਨੇ ਕਿਹਾ ਕਿ ਜਦੋਂ ਮੈਂ ਕੋਈ ਗੱਲ ਕਰਦਾ ਜਾਂ ਮੈਂ ਇਹਨਾਂ ਦੇ ਉੱਤੇ ਕਰਦਾ ਤੇ ਮੈਨੂੰ ਖਾਲਿਸਤਾਨੀ ਕਹਿੰਦੇ ਨੇ। ਹਾਲਾਂ ਉਹ ਬਿਲਕੁਲ ਉਹਦਾ ਕੋਈ ਵੀ, ਉਹ ਤਾਂ ਸਗੋਂ ਕ੍ਰਿਟੀਕਲ ਹੁੰਦਾ, ਲੇਕਿਨ ਕਰੇਜੀਅਸ ਹੈ, ਹੌਸਲੇ ਵਾਲਾ ਹੈ। ਔਰ ਉਹਦੇ 'ਚ ਉਹਨੇ ਹਵਾਲੇ ਦਿੰਦੇ ਆ ਫਿਰ ਸਿੱਖਾਂ ਦੀ ਗੱਲ ਵੀ ਕੀਤੀ, ਹਾਲਾਂਕਿ ਬੜੀ ਪਾਸਿੰਗ ਰੈਫਰੈਂਸ 'ਚ ਕੀਤੀ। ਤੇ ਉਹਨੇ ਕਿਹਾ ਕਿ ਜੀ ਇਹ ਤਾਂ ਜਦੋਂ ਇਹਦੀ ਆਰਐਸਐਸ ਦੇ ਬਰਥ ਤੋਂ ਹੀ ਇਹਨਾਂ ਨੇ ਸਿੱਖਾਂ ਨੂੰ, ਬੌਧੀਆਂ ਜੈਨੀਆਂ ਨੂੰ ਤਾਂ ਆਪਣੇ ਘੜੇ ਦੀ ਮੱਛੀ ਸਮਝੇ। ਔਰ ਉਹਨਾਂ ਨੇ ਫਿਰ ਕਿਹਾ ਵੀ ਅੱਜ ਜਦੋਂ ਪੰਜਾਬ 'ਚ ਅਸੀਂ ਦਹਿਸ਼ਤਗਰਦੀ ਔਰ ਦੂਸਰਾ ਰੌਲਾ ਗੌਲਾ ਦੇਖਦੇ ਤੇ ਫਿਰ ਇਹ ਗੱਲ ਦੇਖਣ ਵਾਲੀ ਹੈ ਵੀ 1985 'ਚ ਰਾਸ਼ਟਰੀ ਸਿੱਖ ਸੰਗਤ ਨਾਂ ਦਾ ਸੰਗਠਨ ਬਣਾ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਉਸ ਦੌਰ ਦੀ ਫਿਰ ਸ਼ੁਰੂਆਤ ਕਰਵਾਈ, ਜਿਹੜੀ 1995 ਦੇ ਵਿੱਚ ਆਲਮੋਸਟ ਖਤਮ ਹੋ ਗਿਆ। ਇਹ ਉਹਦਾ ਨੈਰੇਟਿਵ ਹੈ ਹਰਤੋਸ਼ ਬਾਲ ਦਾ। ਫਿਰ ਉਹਨੇ ਕਿਹਾ ਜੀ ਵੀ ਰੁਲਦਾ ਸਿੰਘ ਦੀ ਜਿਹੜੀ ਹੈ ਅਸੈਸੀਨੇਸ਼ਨ ਹੋ ਗਈ, ਉਹਨੂੰ ਮਾਰ ਦਿੱਤਾ। ਲੇਕਿਨ ਇਹਦੇ ਬਾਵਜੂਦ ਜੇ ਤੁਸੀਂ ਇਹਨਾਂ ਦੇ ਨੀਤੀ ਘਾੜੇ ਦੇਖੋ ਜਾਂ ਦੂਜੇ ਦੇਖੋ, ਉਹ ਆਮ ਸਿੱਖਾਂ ਨੂੰ ਖਤਰਨਾਕ ਨਹੀਂ ਸਮਝਦੇ, ਅੰਮ੍ਰਿਤਧਾਰੀ ਸਿੱਖਾਂ ਨੂੰ ਉਹਨਾਂ ਦੇ ਆਈਡੀਆਲੌਗ ਸਮਝਦੇ ਨੇ। ਇਹ ਵੀ ਪਾਸਿੰਗ ਰੈਫਰੈਂਸ ਗੱਲ ਹੋਈ। ਸੋ ਕੁੱਲ ਮਿਲਾ ਕੇ ਜਿਹੜੇ ਈਵਨ ਉੱਥੇ ਸਿੱਖੀ ਜਾਂ ਸਿੱਖਾਂ ਨੂੰ ਕੀ ਚੈਲੰਜ ਹੈ ਉਸ ਦੀ ਗੱਲ ਕਰਨ ਲੱਗਿਆ ਵੀ ਬੁੱਲ ਜਿਹਨੂੰ ਕਹਿੰਦੇ ਨੇ ਘੁੱਟ ਲੈਂਦੇ ਨੇ, ਉਹ ਵੀ ਇਹ ਗੱਲ ਜ਼ਰੂਰ ਮੰਨਦੇ ਨੇ ਕਿ ਭਾਈ ਉਹਨਾਂ ਦੇ ਲਈ ਇਹ ਜਿਹੜਾ ਸਿੱਖ ਫੈਕਟਰ ਹੈ ਉਹ ਖਤਰਾ ਹੈ। ਹੁਣ ਅੱਜ ਜਿਹੜੀਆਂ ਦੋ ਖਬਰਾਂ ਓਪਨਿੰਗ ਦੇ ਵਿੱਚ ਮੈਂ ਲਈਆਂ, ਔਰ ਸਾਨੂੰ ਕਿਉਂਕਿ ਫੇਸਬੁੱਕ ਤੇ ਵੀ ਸਾਡੇ ਜਿਹੜੇ ਸੁਹਿਰਦ ਵੀਰ ਨੇ ਉਹ ਕੁਛ ਨਾ ਕੁਛ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਚੈਲੰਜਿੰਗ ਆਇਆ ਹੈ ਜਾਂ ਕੋਈ ਨੈਗੇਟਿਵਿਟੀ ਹੈ, ਉਸ ਬਾਰੇ ਸਾਨੂੰ ਲਿਖਦੇ ਵੀ ਨੇ, ਪੋਸਟ ਵੀ ਕਰਦੇ ਨੇ। ਔਰ ਪਿਛਲੇ ਕੱਲ 'ਚ ਦੋ ਪੋਸਟ ਖਾਸ ਤੌਰ ਤੇ, ਇੱਕ ਵੀਰ ਪਰਮਜੀਤ ਸਿੰਘ ਸ਼ੇਰਗਿੱਲ ਉਹਨਾਂ ਨੇ ਔਰ ਸਰਪਾਲ ਸਿੰਘ ਉਹਨਾਂ ਨੇ ਵੀ ਫੇਸਬੁੱਕ 'ਚ ਉਹ ਲਿੰਕ ਭੇਜਿਆ, ਔਰ ਬਹੁਤ ਸਾਰਿਆਂ ਦੀਆਂ ਅੱਜ ਇੰਡੀਵਿਜੂਅਲ ਕਾਲਸ ਵੀ ਆਈਆਂ ਕਿ ਇਸ ਦੇ ਉੱਤੇ ਤੁਸੀਂ ਜ਼ਰੂਰ ਕਮੈਂਟ ਕਰੋ। ਹੁਣ ਜਿਹੜਾ ਆਰਐਸਐਸ ਦਾ ਅਟੈਕ ਹੈ, ਜਦੋਂ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਤਾਂ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਬਣਾ ਕੇ ਰੁਲਦੇ ਰਾਹੀਂ ਉਹ ਸਾਰਾ ਪਾਠ ਕੀਤਾ, ਔਰ ਇਹ ਉਹੀ ਦੌਰ ਹੈ ਜੇ ਤੁਸੀਂ ਆਸ਼ੂਤੋਸ਼ ਜਿਹਦਾ ਦੁਆਬੇ ਦੇ ਵਿੱਚ ਨੂਰਮਹਿਲ ਹੈੱਡਕੁਆਟਰ ਬਣਾ ਕੇ ਬਿਠਾਇਆ, ਉਹ ਵੀ ਯੂਪੀ ਦਾ ਰਹਿਣ ਵਾਲਾ, ਉੱਤਰਾਖੰਡ ਯੂਪੀ ਇਹੀ ਸਾਰੀ ਬੈਲਟ ਹੈ ਜਿੱਥੋਂ ਇਹ ਸਾਰੇ ਸਵਾਮੀ ਯੋਗੀ ਇਹਨਾਂ ਨੇ ਕੱਢੇ ਨੇ। ਮੈਂ ਅਦਰਵਾਈਜ਼ ਭਈਆ ਸ਼ਬਦ ਇਸ ਲਈ ਨਹੀਂ ਇਸਤੇਮਾਲ ਕਰਨਾ ਚਾਹੁੰਦਾ ਵੀ ਹੁਣ ਕਿਉਂਕਿ ਇਸ ਬੈਲਟ ਚੋਂ ਸਿੱਖੀ ਮੰਡਲ 'ਚ ਵੀ ਸਾਡੇ ਵੀਰ ਭੈਣਾਂ ਨੇ ਔਰ ਉਹ ਅਫੈਂਡਡ ਵੀ ਮਹਿਸੂਸ ਕਰਦੇ ਨੇ ਕਿ ਵੀ ਜਿਵੇਂ ਸਾਨੂੰ ਘਟੀਆ ਕਿਹਾ ਜਾਂਦਾ, ਪਰ ਇਹ ਗੱਲ ਕਈ ਵਾਰੀ ਤੁਹਾਨੂੰ ਵਿਚਾਰ ਚਰਚਾ ਦੇ ਲਈ ਇਹ ਗੱਲ ਜ਼ਰੂਰੀ ਬਣ ਜਾਂਦੀ ਹੈ ਦੱਸਣ ਦੇ ਲਈ ਕਿ ਜਦੋਂ ਏਜੰਸੀਆਂ ਆਪਣੀ ਖੇਡ ਖੇਡਦੀਆਂ ਨੇ ਉਹਨਾਂ ਨੇ ਦੇਖਿਆ ਵੀ ਐਵਰੇਜ ਸਿੱਖ ਦੇ ਵਿੱਚ, ਔਰ ਇਹ ਈਵਨ ਜਿਹੜੇ ਈਸਾਈ ਮਿਸ਼ਨਰੀ ਨੇ ਉਹ ਵੀ ਇਹ ਟੈਕਟਿਕ ਉਹਨਾਂ ਨੇ ਵੀ ਜਿਹੜੇ ਸਿੱਖਾਂ ਚੋਂ ਈਸਾਈ ਬਣਾਏ ਨੇ ਉਹਨਾਂ ਨੂੰ ਕੇਸ ਰੱਖਣ ਜਾਂ ਉਹਨੂੰ ਹੀ ਕਹਿੰਦੇ ਨੇ, ਉਹ ਇਸਤੇਮਾਲ ਵੀ ਜਿਵੇਂ ਕੀਰਤਨ ਅੰਦਾਜ਼ ਜਿਹੜਾ ਹੁੰਦਾ ਸੀ ਜੋਟੀਆਂ ਵਾਲਾ, ਉਵੇਂ ਹੀ ਉਹ ਆਪਣੇ ਭਜਨ ਵੀ ਨੇ ਉਹਨਾਂ ਦੇ, ਔਰ ਉਹ ਉਸੇ ਅੰਦਾਜ਼ 'ਚ ਹੀ ਸਾਡੇ ਦੀਵਾਨ ਦੇ ਫਾਰਮੈਟ ਵਾਂਗ ਹੀ ਉਹ ਆਪਣਾ ਜਿਹੜਾ ਉਹ ਹੁਣ ਹੀਲਿੰਗ ਦੇ ਨਾਂ ਥੱਲੇ ਈਸਾਈ ਬਣਾਉਣ ਦੀ ਲਾਈਨ ਹੈ। ਕਿਉਂਕਿ ਇਹ ਉਹਨਾਂ ਨੂੰ ਹਦਾਇਤਾਂ ਨੇ ਕਿ ਕੁਝ ਚੀਜ਼ਾਂ ਜਿਹੜੇ ਸਾਡੇ ਕਲਚਰ 'ਚ ਤਹਿਜ਼ੀਬ 'ਚ ਨੇ, ਪ੍ਰਾਹੁਣਾਚਾਰੀ ਹੈ, ਲੰਗਰ ਦੀ ਗੱਲ ਹੈ, ਪ੍ਰੇਮਾ ਭਗਤੀ ਹੈ, ਪਿਆਰ ਦੇ ਨਾਲ ਤੁਸੀਂ ਰੱਬ ਨੂੰ ਪਾਣ ਦੀ ਗੱਲ ਹੈ। ਸੋ ਉਹ ਈਸਾਈਆਂ ਨੇ ਵੀ ਬੜੀ ਚਲਾਕੀ ਦੇ ਨਾਲ ਜਿਹੜਾ ਉਹ ਇਸਤੇਮਾਲ ਕੀਤਾ ਹੈ ਪਾਰਟ ਉੱਥੋਂ ਦੇ ਵਿੱਚ ਜਿਹੜਾ ਕਨਵਰਜਨ ਕਰਨ ਲਈ। ਔਰ ਜ਼ਾਹਰ ਹੈ ਵੀ ਇਹ ਫੈਕਟ ਜਿਹੜੇ ਇਹਨਾਂ ਦੇ ਯੂਪੀ, ਉੱਤਰਾਖੰਡ, ਬਿਹਾਰ 'ਚੋਂ ਇਸ ਕਿਸਮ ਦੇ ਇਹਨਾਂ ਨੇ ਬ੍ਰਾਹਮਣ ਸਵਾਮੀ ਲੱਭ ਕੇ ਲਿਆਂਦੇ ਨੇ, ਉਹਨਾਂ 'ਚੋਂ ਹੀ ਆਸ਼ੂਤੋਸ਼ ਇੱਕ ਸੀ ਜਿਹਨੂੰ ਬਿਠਾਇਆ, ਔਰ ਕਿਵੇਂ ਸਾਰੇ ਦੁਆਬੇ ਦੇ ਵਿੱਚ ਹੀ ਨਹੀਂ, ਉਹਦੇ ਅਜੇ ਵੀ ਉਹਦੀ ਲਾਸ਼ ਵੀ ਰੱਖੀ ਹੋਈ ਹੈ, ਉਹਨੂੰ ਹਾਈ ਕੋਰਟ ਦੇ ਵੀ ਸੈਂਕਸ਼ਨ ਹੋਈ ਕਿ ਵੀ ਰਹਿਣ ਦਿਓ, ਔਰ ਦੁਨੀਆ ਭਰ ਦੇ ਵਿੱਚ ਅਜੇ ਵੀ ਉਹਨਾਂ ਦਾ ਜਿਹੜਾ ਉਹ ਪਖੰਡ ਹੈ ਉਹ ਵਿਕ ਰਿਹਾ, ਔਰ ਇੱਕ ਵੱਡਾ ਤਬਕਾ ਸਿੱਖਾਂ ਦਾ ਉਹਨਾਂ ਦੇ ਪ੍ਰਭਾਵ ਥੱਲੇ ਹੈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੀ ਹੁਣ ਜੇ ਸਾਨੂੰ ਲੱਗਦਾ ਹੈ ਵੀ ਇੱਕ ਚੇਂਜ ਹੋ ਰਹੀ ਹੈ, ਖਾਸ ਤੌਰ ਤੇ ਮੂਲ ਨਿਵਾਸੀ ਜਿਨ੍ਹਾਂ ਨੂੰ ਬਾਮਸੇਵ ਔਰ ਜਿਹੜੀਆਂ ਹੁਣ ਤਨਜ਼ੀਮਾਂ ਨੇ ਦਲਿਤ ਭਾਈਚਾਰੇ ਦੀਆਂ ਉਹ ਕਹਿਣਾ ਪਸੰਦ ਕਰਦੀਆਂ, ਜਾਂ ਅਸੀਂ ਕਈ ਵਾਰੀ ਦਲਿਤ ਆਦੀਵਾਸੀ ਸ਼ਬਦ ਵੀ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਵਿੱਚ ਇੱਕ ਜਿਹੜੀ ਬਿਲਕੁਲ ਜਾਗ੍ਰਿਤੀ ਹੈ ਜਿਹੜੀ ਸਿੱਧਾ ਬ੍ਰਾਹਮਣਵਾਦ ਨੂੰ ਚੈਲੰਜ ਕਰ ਰਹੀ ਹੈ, ਉਹਨਾਂ ਦਾ ਸਿੱਖਾਂ ਦੇ ਨੇੜੇ ਆਣਾ। ਕਿਉਂਕਿ ਜਿਉਂ-ਜਿਉਂ ਹੁਣ ਸਿੱਖੀ ਪ੍ਰਚਾਰ ਦਾ ਨੁਕਤਾ ਵੀ ਹੈ, ਔਰ ਅਸੀਂ ਵਾਇਸ ਆਫ ਖਾਲਸਾ ਨੂੰ ਹਮੇਸ਼ਾ ਮੈਂ ਐਡਮਾਇਰ ਕਰਦੇ ਵੀ ਉਹਨਾਂ ਨੇ ਜਿਸ ਅੰਦਾਜ਼ 'ਚ ਸਮਝਦਿਆਂ ਹੋਇਆਂ ਵੀ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਸਿਰਫ ਸਾਡੇ ਲਈ ਤਾਂ ਨਹੀਂ ਹੈ, ਉਹਨਾਂ ਨੇ ਹੁਣ ਹਿੰਦੀ ਜ਼ਬਾਨ ਦੇ ਵਿੱਚ ਵੀ ਉਸ ਦੀ ਇੰਟਰਪ੍ਰੀਟੇਸ਼ਨ ਵੀ
ਔਰ ਉਹਨਾਂ ਤੱਕ ਪਹੁੰਚ ਜਿਹੜੀਆਂ ਬਾਹਰਲੀਆਂ ਜਥੇਬੰਦੀਆਂ ਜਿਨ੍ਹਾਂ ਨੇ ਵਣਜਾਰੇ ਸਿੱਖ ਹੋਣ, ਸਿਕਲੀਗਰ ਹੋਣ ਜਾਂ ਦੂਸਰੇ ਭਾਈਚਾਰਿਆਂ ਤੱਕ ਵੀ ਪਹੁੰਚ ਕੀਤੀ ਹੈ। ਹੁਣ ਇਸ ਸਾਰੇ ਚੋਂ ਇੱਕ ਗੱਲ ਜਿਹੜੀ ਬਹੁਤ ਵੱਡੇ ਤਬਕੇ ਨੂੰ ਲੰਮੇ ਸਮੇਂ ਤੋਂ ਜਿਹੜੇ ਇਸ ਵਿਚਾਰੇ ਦਬਲੇ ਕੁਚਲੇ ਵਰਗ ਚੋਂ ਸੀ, ਪਤਾ ਨਹੀਂ ਸੀ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਬਾਣੀ ਹੈ, ਬਿਲਕੁਲ ਇਸ ਦੇ ਵਿੱਚ ਖਜ਼ਾਨੇ, ਔਰ ਕਿਵੇਂ ਗੁਰੂ ਸਾਹਿਬਾਨ ਨੇ ਇਹਦੇ ਬਾਵਜੂਦ ਬ੍ਰਾਹਮਣਵਾਦੀ ਵਰਣ ਆਸ਼ਰਮ ਨੇ, ਵਿਵਸਥਾ ਨੇ ਕਿਸੇ ਨੂੰ ਜੁਲਾਇਆ, ਕਿਸੇ ਨੂੰ ਚਮਾਰ, ਕਿਸੇ ਨੂੰ ਹੋਰ ਜਿਹੜਾ ਘਟੀਆ ਲਕਬ ਦੇ ਕੇ ਉਹਨਾਂ ਨੂੰ ਨਾ ਜਿਹੜਾ ਉਹ ਮੰਦਰਾਂ 'ਚ ਵੜਨ ਦੀ ਇਜਾਜ਼ਤ ਸੀ, ਨਾ ਉਹਨਾਂ ਦੇ ਲਈ ਹੋਰ ਦਰਵਾਜ਼ੇ ਜਿਹੜੇ ਨੇ ਉਹ ਖੁੱਲੇ ਸੀ। ਐਜੂਕੇਸ਼ਨ ਦਾ ਤਾਂ ਸਵਾਲ ਹੀ ਨਹੀਂ ਹੈ। ਔਰ ਇਸ ਦੇ ਸਬੂਤ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਬਾਣੀ 'ਚ ਹੀ ਦੇਖਦੇ ਹਾਂ। ਜਦੋਂ ਭਗਤ ਨਾਮਦੇਵ ਜਿਹੜੇ ਕਿ ਛਿੰਬਾ ਉਹਨਾਂ ਦਾ ਕਲੈਨ ਦੇ ਨਾਲ ਉਹਨਾਂ ਨੂੰ ਜੋੜਿਆ ਹੋਇਆ ਸੀ, ਜਦੋਂ ਆਪਣੀ ਬਾਣੀ 'ਚ ਹੀ ਕਹਿੰਦੇ ਨੇ ਕਿ ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਕਿ ਹੇ ਮੇਰੇ ਵਾਹਿਗੁਰੂ, ਹੇ ਮੇਰੇ ਯਾਦਵ ਰਾਏ ਨਿਰੰਕਾਰ, ਮੈਨੂੰ ਛਿੰਬਿਆਂ ਦੇ ਘਰ ਕਿਉਂ ਪੈਦਾ ਕੀਤਾ? ਮੇਰੀ ਇਹ ਹੀਨੜੀ ਜਾਤ ਮੈਨੂੰ ਤਾਂ ਇਹਨਾਂ ਨੇ ਮੰਦਰ ਚੋਂ ਧੱਕੇ ਮਾਰ ਕੇ ਕੱਢ ਦਿੱਤਾ। ਸੋ ਜ਼ਾਹਰ ਹੈ ਵੀ ਭਗਤ ਜਨਾਂ ਦੇ ਉਸ ਕਲਾਮ ਨੂੰ ਗੁਰੂ ਸਾਹਿਬਾਨ ਨੇ, ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਸਿਰੇ ਤੋਂ ਦੂਸਰੇ ਤੱਕ ਸਾਊਥ ਏਸ਼ੀਆ ਦੇ ਜਿਹੜੀਆਂ ਉਹ ਮਹਾਨ ਰੂਹਾਂ ਸਨ, ਰੱਬ ਨਾਲ ਇਕਮਿਕ ਹੋਈਆਂ। ਭਾਵੇਂ ਸਫ਼ਰ ਉਹਨਾਂ ਨੇ ਕਿਸੇ ਨੇ ਬੁੱਤ ਪ੍ਰਸਤੀ ਤੋਂ ਸ਼ੁਰੂ ਕੀਤਾ, ਕਿਸੇ ਨੇ ਆਪਣੇ ਠਾਕਰ ਪੂਜਾ ਤੋਂ ਕੀਤਾ, ਪਰ ਅਲਟੀਮੇਟਲੀ ਉਹਨਾਂ ਨੇ ਨਿਰਗੁਣ ਨਿਰੰਕਾਰ ਨੂੰ, ਸਰਵ ਵਿਆਪਕ ਰੱਬ ਨੂੰ ਜਦੋਂ ਜਾਣਿਆ, ਉਸ ਦੇ ਵਿੱਚ ਇਕਮਿਕ ਹੋਏ, ਤਾਂ ਉਹਨਾਂ ਚੋਂ ਜਿਹੜਾ ਕਲਾਮ, ਜਿਹੜੀ ਬਾਣੀ ਆਈ, ਉਹ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣੀ। ਔਰ ਇਹ ਉਹਨਾਂ ਦਾ ਅੱਜ ਉਹ ਵਰਗ ਸਿੱਖੀ ਦੇ ਨਾਲ ਧਾਰਮਿਕ ਤੌਰ ਤੇ ਵੀ ਜੁੜ ਰਿਹਾ, ਔਰ ਸਿਆਸੀ ਤੌਰ ਤੇ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਆਪਸ ਸਾਂਝ ਦੀ ਗੱਲ ਹੈ। ਹੁਣ ਜੇ ਸਾਨੂੰ ਇਹ ਲੱਗਦਾ ਹੈ ਵੀ ਸਾਡੀ ਅਲਟੀਮੇਟਲੀ ਸਟਰੈਂਥ ਇੱਥੇ ਲਾਈ ਕਰਦੀ, ਔਰ ਮੈਂ ਅਕਸਰ ਇਹ ਸਟੇਟਮੈਂਟ ਲਿਖਦਾ ਵੀ ਹੈ, ਬੋਲਦਾ ਵੀ ਹੈ ਕਿ ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ, ਕਿ ਸਿੱਖ ਤਾਂ ਆਪ ਦਲਿਤ ਨੇ, ਔਰ ਉਹਨਾਂ ਦੀ ਐਮਪਾਵਰਮੈਂਟ ਹੀ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਸਾਰਾ ਸਿੱਖ ਰੈਵੋਲੂਸ਼ਨ ਹੀ ਐਮਪਾਵਰਮੈਂਟ ਓਪਰੈਸਡ ਔਰ ਸੁਪਰੈਸਡ ਦੀ ਹੈ। ਔਰ ਅੱਜ ਜੇ ਸਾਡਾ ਇੱਕ ਜਾਗਰੂਕ ਵਰਗ ਸਿੱਖਾਂ ਦਾ ਇਸ ਪਾਸੇ ਤੁਰਿਆ, ਔਰ ਉਸ ਵਰਗ ਦੇ ਵਿੱਚ ਜਿਹੜਾ ਦਲਿਤ, ਪਛੜਿਆ ਹੋਇਆ, ਦਬਾਇਆ ਹੋਇਆ, ਕੁਚਲਿਆ ਹੋਇਆ ਵਰਗ ਹੈ, ਉਹ ਸਿੱਖੀ ਵੱਲ ਹੋਪ ਨਾਲ ਦੇਖ ਰਹੇ ਨੇ, ਤਾਂ ਫਿਰ ਦੁਸ਼ਮਣ ਕੀ ਕਰੇਗਾ? ਸਾਨੂੰ ਇਸ ਬਾਰੇ ਕਦੇ ਭੁਲੇਖਾ ਵੀ ਨਹੀਂ ਹੋਣਾ ਚਾਹੀਦਾ, ਔਰ ਇਸ ਦੇ ਲਈ ਸਾਨੂੰ ਪ੍ਰੀ ਪ੍ਰਿਪੇਅਰ ਵੀ ਹੋਣਾ ਚਾਹੀਦਾ। ਸੋ ਇੱਕ ਪਾਸੇ ਤਾਂ ਇਹਨਾਂ ਦੀ ਨੈਟਵਰਕਿੰਗ, ਇਹ ਜਾਲੀ ਸਾਧਾਂ ਰਾਹੀਂ ਆਸ਼ੂਤੋਸ਼ ਵਰਗੇ ਜਿਹੜੇ ਲੋਕ ਨੇ, ਔਰ ਉਹਨਾਂ ਦੇ ਵਿੱਚ ਤੁਸੀਂ ਇਹ ਸਾਰੀ ਕਲਾਸ ਹੀ ਸ਼ਾਮਲ ਕਰ ਸਕਦੇ ਹੋ। ਐਵੇਂ ਨਹੀਂ RSS ਮੁਖੀ ਆਉਂਦਾ ਤੇ ਸਿੱਧਾ ਬਿਆਸ ਉਹਦਾ ਹੈਲੀਕਾਪਟਰ ਉਤਰਦਾ, ਉਹਦੇ ਨਾਲ ਰਾਤ ਗੁਜ਼ਾਰਦਾ, ਉਹਦੇ ਮੁਖੀ ਨਾਲ ਅਗਲੇ ਦਿਨ ਚਲਾ ਜਾਂਦਾ, ਜਾਂ ਆਉਂਦਾ ਸਿੱਧਾ ਕੁੱਕਿਆਂ ਦੇ ਹੈੱਡਕੁਆਟਰ ਭੈਣੀ ਪਹੁੰਚ ਜਾਂਦਾ। ਜਾਂ ਅਸੀਂ ਦੇਖਦੇ ਹਾਂ ਵੀ ਕਿਵੇਂ ਕੋਈ ਤੁਸੀਂ ਬ੍ਰੇਕ ਸੌਦਾ ਸਾਧ ਕਿਵੇਂ ਉਹਨੂੰ ਡਿਫੈਂਡ ਕਰਨ ਤੱਕ ਐਂਡ ਤੱਕ ਗਏ ਨੇ। ਸੋ ਇਹ ਸਾਰਾ ਨੈਟਵਰਕ ਉਹਨਾਂ ਨੇ ਸਿੱਖਾਂ ਨੂੰ ਹੀ, ਉਹਨਾਂ ਨੇ ਇਹ ਦੇਖ ਲਿਆ ਕਿ 200 ਮਿਲੀਅਨ ਮੁਸਲਮਾਨ ਇੰਨਾ ਵੱਡਾ ਖਤਰਾ ਨਹੀਂ ਨੇ, ਉਹ ਤਾਂ ਇਹਨਾਂ ਨੇ ਡਰਾ ਲਏ ਨੇ ਕਿ ਜਿਹੜੇ 30 ਮਿਲੀਅਨ ਸਿੱਖ ਨੇ ਇਹ ਵੱਡਾ ਚੈਲੰਜ ਹੈ, ਜਾਂ ਕਸ਼ਮੀਰੀ ਮੁਸਲਮਾਨ ਨੇ। ਇਸ ਲਈ ਕਸ਼ਮੀਰ 'ਚ ਉਹਨਾਂ ਨੇ, ਜਿਵੇਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ, ਜਿਹਨੂੰ ਆਇਰਨ ਫਿਸਟ ਪਾਲਿਸੀ ਕਹਿੰਦੇ ਨੇ, ਦਬਾ ਦਿਓ। ਉਹਨਾਂ ਦਾ ਮੁਖੀ ਕਹਿ ਰਿਹਾ ਤੁਸੀਂ ਸਾਨੂੰ ਨਹੀਂ ਜਿੱਤ ਸਕਦੇ, ਅਸੀਂ ਤਾਂ ਸੀਰੀਆ ਔਰ ਦੂਜੇ ਵਾਂਗ ਅਜੇ ਨਹੀਂ ਕੀਤਾ। ਮਤਲਬ ਇਹ ਹੈ ਵੀ ਅਸੀਂ ਅਜੇ ਟੈਂਕਾਂ ਥੱਲੇ ਤੁਹਾਨੂੰ ਦਰੜਨਾ ਤੇ ਤੁਹਾਨੂੰ ਹਵਾਈ ਬੰਬਾਂ ਦੇ ਨਾਲ ਉਡਾਣੇ। ਸੋ ਉਹ ਜਿਹੜਾ ਸਿੱਖ ਫੈਕਟਰ ਹੈ ਉਹਨੂੰ ਡਿਲੂਟ ਕਰਨ ਦੇ ਲਈ ਉਹ ਕੀ ਕਰਨਗੇ? ਜਾਂ ਹੁਣ ਇਹਨਾਂ ਨੂੰ ਜੇ ਲੱਗਦਾ ਹੈ ਕਿ ਇਹ ਵਰਗ ਨੇੜੇ ਆ ਰਿਹਾ, ਜਿਵੇਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਦੇ ਮੌਕੇ ਈਵਨ ਲਿੰਗਾਇਤ ਜਿਹੜੇ 1941 ਤੱਕ ਅੱਡ ਧਰਮ ਦੇ ਖਾਨੇ ਦੇ ਵਿੱਚ ਕਾਊਂਟ ਹੁੰਦੇ ਸੀ ਮਰਦਮਸ਼ੁਮਾਰੀ 'ਚ, ਉਹਨਾਂ ਨੂੰ ਵੀ ਹਿੰਦੂ ਬਣਾ ਦਿੱਤਾ। ਔਰ ਕਰਨਾਟਕਾ 'ਚ ਉਹ ਅਸੀਂ ਤੀਸਰਾ ਟੌਪਿਕ ਰੱਖਿਆ ਅੱਜ, ਚੋਣ ਨਤੀਜੇ ਕੀ ਨੇ, ਪਰ ਪਿਛਲੀ ਸਿੱਧਰਮਈਆ ਸਰਕਾਰ ਨੇ, ਕਾਂਗਰਸ ਦੀ ਨੇ, ਲਿੰਗਾਇਤਾਂ ਨੂੰ ਜਿਹੜਾ ਉਹ ਹਿੰਦੂ ਖਾਨੇ 'ਚੋਂ ਕੱਢ ਕੇ ਅੱਡ ਮਾਈਨੋਰਿਟੀ ਮੰਨੇ। ਸੋ ਉਹ ਲਿੰਗਾਇਤ ਵੀ ਉਸ ਫਤਿਹਗੜ੍ਹ ਸਾਹਿਬ ਦੇ ਸਮਾਗਮ 'ਚ ਆ ਕੇ ਸਿੱਖਾਂ ਤੋਂ ਮੰਗ ਕਰ ਰਹੇ ਸੀ ਕਿ ਸਾਡੀ ਮਦਦ ਕਰੋ, ਤੁਹਾਨੂੰ ਵੀ ਹਿੰਦੂ ਬਣਾਇਆ, ਸਾਨੂੰ ਵੀ ਬਣਾਇਆ। ਹੁਣ ਜਿਹੜਾ ਅਟੈਕ RSS ਨੇ ਸਿੱਧੇ ਤੌਰ ਦੇ ਉੱਤੇ, ਕਿਉਂਕਿ ਇਹ ਹੁਣ ਤੱਕ ਜੋ ਵੀ ਸਿੱਖੀ ਪਰੰਪਰਾ 'ਚ ਸਜ਼ਾਵਾਂ ਹੁੰਦੀਆਂ ਨੇ ਗੁਰੂ ਦੋਖੀਆਂ ਦੇ ਲਈ, ਕਿਉਂਕਿ ਜਦੋਂ ਅਸੀਂ ਇਹਨਾਂ ਗੁਰੂ ਦੋਖੀਆਂ ਨੂੰ ਮਿਲਣ ਵਾਲੀ ਸਜ਼ਾ ਦੀ ਗੱਲ ਕਰਦੇ ਤੇ ਫਿਰ ਜ਼ਾਹਰ ਹੈ ਕਿ ਸਿੱਖ ਦੇ ਮਨ ਦੇ ਵਿੱਚ
ਇੱਕ ਸਿੱਖ ਹੋਏ, ਇੱਕ ਮੁਸਲਮਾਨ ਹੋਏ, ਆਪਣੇ ਇਸ਼ਟ ਦੇ ਨਾਲ, ਰੱਬ ਦੇ ਨਾਲ, ਆਪਣੇ ਗੁਰੂਆਂ ਦੇ ਨਾਲ ਜਾਂ ਪੈਗੰਬਰ ਦੇ ਨਾਲ ਕਿਸ ਕਦਰ ਮੁਹੱਬਤ ਹੈ, ਉਦੋਂ ਤੋਂ ਤੁਸੀਂ ਉਹਨਾਂ ਦਾ ਜਿਹੜਾ ਕੋਈ ਵੀ ਅਪਮਾਨਜਨਕ ਸ਼ਬਦ ਸੁਣ ਹੀ ਨਹੀਂ ਸਕਦੇ। ਔਰ ਮੈਨੂੰ ਯਾਦ ਹੈ ਕਿ ਇਹ ਸ਼ਾਇਦ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੇ ਹਵਾਲੇ ਨਾਲ ਮੈਂ ਕਿਤੇ ਪੜ੍ਹਿਆ ਵੀ ਨਹਿਰੂ ਨੇ ਉਹਨੂੰ ਪੁੱਛਿਆ ਕਿ ਬਈ ਇਹ ਸਿੱਖਾਂ ਦੀ ਕੀ ਸਮੱਸਿਆ ਕੀ ਹੈ, ਇਹਨਾਂ ਚੋਂ ਬਹੁਤ ਸਾਰੇ ਸ਼ਾਇਦ ਜਿਹੜੇ ਅਸੂਲ ਨੇ ਉਹਨਾਂ ਤੇ ਨਾ ਵੀ ਹੋਣ ਪਰ ਇਕੱਠੇ ਕਿਵੇਂ ਹੋ ਜਾਂਦੇ ਨੇ। ਉਹਨੇ ਕਿਹਾ ਜੀ ਇਹ ਤਾਂ ਪਤਾ ਨਹੀਂ ਕਿ ਕੌਣ ਕਿੰਨੇ ਅਸੂਲ ਮੰਨਦਾ ਹੈ, ਕਿੰਨੇ ਅੰਮ੍ਰਿਤਧਾਰੀ ਨੇ, ਨਹੀਂ ਨੇ, ਲੇਕਿਨ ਇੱਕ ਗੱਲ ਜ਼ਾਹਰ ਹੈ ਵੀ ਕੋਈ ਸਿੱਖ ਆਪਣੇ ਗੁਰੂ ਸਾਹਿਬਾਨ ਦੇ ਖਿਲਾਫ ਨਹੀਂ ਕੋਈ ਸੁਣ ਸਕਦਾ ਔਰ ਆਪਣੇ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਸਾਹਿਬਾਨ ਦੇ ਉੱਤੇ ਭਾਵੇਂ ਕੋਈ ਜਿੰਨਾ ਮਰਜ਼ੀ ਮਾੜੇ ਤੋਂ ਮਾੜਾ ਹੈ ਉਸ ਦੀ ਅਮਨ ਹੈ। ਔਰ ਇਹੀ ਗੱਲ ਇਸਲਾਮ ਦੇ ਹਵਾਲੇ ਨਾਲ ਵੀ ਹੈ। ਉਹ ਜਿਵੇਂ ਸਾਡੇ ਮਿੱਤਰ ਉਹ ਕਹਿੰਦੇ ਸੀ ਤੁਸੀਂ ਅੱਲਾ ਨੂੰ ਮਾੜਾ ਕਹਿ ਸਕਦੇ ਹੋ ਜੇ ਕਹਿਣਾ, ਕਿਉਂਕਿ ਅੱਲਾ ਤਾਂ ਮਾਫ ਕਰਨ ਵਾਲਾ, ਪਰ ਅੱਲਾ ਦੇ ਰਸੂਲ ਲਈ ਅਸੀਂ ਜਿਹੜਾ ਹੈ ਉਹ ਕੋਈ ਨਹੀਂ ਬਰਦਾਸ਼ਤ ਕਰ ਸਕਦਾ, ਕੋਈ ਵੀ ਮੁਸਲਮਾਨ ਨਹੀਂ ਬਰਦਾਸ਼ਤ ਕਰਦਾ। ਸੋ ਜ਼ਾਹਰ ਹੈ ਕਿ ਵੀ ਹੁਣ ਜਿਸ ਹੱਦ ਤੱਕ ਇਹ ਅਟੈਕ ਪਹੁੰਚ ਗਿਆ ਹੈ, ਹੁਣ ਉਹਨਾਂ ਨੇ ਸਾਡੀ ਇਹ ਦੇਖ ਲਿਆ ਵੀ ਕਿੰਨੇ ਕੁ ਅਸੀਂ ਮੂੰਹ ਬੰਦ, ਇਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ 2-3 ਸਾਲ, ਇਹ ਵੀ ਉਸੇ ਸਟ੍ਰੈਟਜੀ ਦਾ ਹਿੱਸਾ ਸੀ ਕਿ ਗੁਰੂ ਗ੍ਰੰਥ ਸਾਹਿਬ ਚੋਂ ਸਾਡਾ ਫੇਥ ਵੀ ਟੁੱਟੇ। ਜਿਵੇਂ ਇਹ ਸਾਰੇ ਨੂੰ ਮੁੜ ਕੇ ਵਿਸ਼ਵ ਹਿੰਦੂ ਪਰਿਸ਼ਦ ਔਰ ਬੀਜੇਪੀ ਦੇ ਅਹੁਦੇਦਾਰਾਂ ਨਾਲ ਨਿਕਲਿਆ, ਉਹਨਾਂ ਨੇ ਉਸ ਸਾਰੇ ਨੂੰ ਘੁਮਾਇਆ। ਬਾਦਲ ਨੇ ਅੱਜ ਤੱਕ ਵੀ, ਹੁਣ ਬਾਦਲ ਨੂੰ ਰਣਜੀਤ ਸਿੰਘ ਕਮਿਸ਼ਨ ਸੰਮਣ ਕਰ ਰਿਹਾ, ਆਉਂਦਾ ਹੀ ਨਹੀਂ ਹੈ ਕਿ ਭਾਈ ਦੱਸੋ ਕਿ ਕੌਣ ਜਿਹੜਾ ਇਸ ਦੇ ਲਈ ਜ਼ਿੰਮੇਵਾਰ ਸੀ ਔਰ ਕੌਣ ਜਿਹੜਾ ਇਸ ਨੂੰ ਉਹਨਾਂ ਨੇ ਕੀਤਾ। ਪਰ ਹੁਣ ਮੈਂ ਸਮਝਦਾ ਵੀ ਇਹਨਾਂ ਦੇ ਹੌਸਲੇ ਇੰਨੇ ਕੁ ਵੱਧ ਗਏ ਨੇ। ਔਰ ਜਿਹੜਾ ਮੈਂ ਜਿਹਨਾਂ ਵਿਊਅਰਸ ਦੇ ਹਵਾਲੇ ਨਾਲ ਗੱਲ ਕੀਤੀ ਜਾਂ ਕਾਲਾਂ ਦੇ ਹਵਾਲੇ ਨਾਲ ਗੱਲ ਕੀਤੀ, ਕੱਲ ਦੀ ਇੱਕ ਵੀਡੀਓ ਜਿਹੜੀ ਕਿ ਕਾਫੀ ਘੁੰਮ ਰਹੀ ਹੈ ਚਾਰ ਚਫੇਰੇ, ਇੱਕ ਨਰੈਣ ਦਾਸ ਨਾਂ ਦਾ ਉਸ ਭਗਵੇ ਗਾਰਬ ਦੇ ਵਿਚਲਾ ਆਪਣੇ ਆਪ ਨੂੰ ਕਹਿਣ ਵਾਲਾ ਸਵਾਮੀ, ਬੈਕਗਰਾਉਂਡ ਦੇ ਵਿੱਚ ਬਾਬਾ ਸ੍ਰੀ ਚੰਦ ਉਦਾਸੀਨ ਅਖਾੜੇ ਉਹਨਾਂ ਦਾ ਪੋਸਟਰ, ਔਰ ਉਹ ਐਡਰੈਸ ਕਰ ਰਿਹਾ ਇੰਨੀ ਕਿ ਗੁਰੂ ਨਿੰਦਿਆ ਹੈ ਗੁਰੂ ਅਰਜਨ ਸਾਹਿਬ ਪ੍ਰਤੀ ਕਿ ਉਹ ਅਸੀਂ ਸ਼ੋਅ ਨਹੀਂ ਕਰ ਸਕਦੇ। ਲੇਕਿਨ ਅੱਜ ਜੇ ਗੱਲ ਇਸ ਹੱਦ ਤੱਕ ਪਹੁੰਚ ਗਈ ਹੈ ਔਰ ਉਹਦੇ 'ਚ ਬਾਕੀ ਉਰਲੀਆਂ ਪਹਿਲਾਂ ਉਹਨੇ ਜਿਵੇਂ ਇਹਨਾਂ ਦਾ ਸਟਾਈਲ ਹੁੰਦਾ ਹੈ, ਗੁਰੂ ਅਰਜਨ ਸਾਹਿਬ ਦੇ ਤਾਰੀਫ, ਸੁਖਮਨੀ ਸਾਹਿਬ ਵਰਗਾ ਦੁਨੀਆ 'ਚ ਕੁਝ ਨਹੀਂ ਹੈ, ਉਹ ਸਾਰੇ ਇਹ ਸਾਰਾ ਕਰਨ ਤੋਂ ਬਾਅਦ ਫਿਰ ਉਹ ਆਪਣੇ ਅਸਲੀ ਨੁਕਤੇ ਤੇ ਆਉਂਦਾ, ਜਿਹੜੀ ਗੱਲ ਅਸੀਂ ਕਰਕੇ ਹਟੇ ਹਾਂ ਕਿ ਜਿਹੜੇ ਦਬੇ ਕੁਚਲੇ ਵਰਗ ਦਾ ਸਿੱਖੀ ਨਾਲ ਜੁੜਨੇ ਔਰ ਉਹਨਾਂ ਦੇ ਭਗਤ ਜਨ ਜਿਹੜੇ ਨੇ ਉਹਨਾਂ ਦੀ ਬਾਣੀ ਹੋਣਾ। ਫਿਰ ਉਹਨੇ ਸਿੱਧਾ ਸਿੱਧਾ ਹੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਵੀ ਸਜ਼ਾ ਕਿ ਭਗਤਾਂ ਦੀ ਬਾਣੀ ਦੇ ਨਾਲ ਗੁਰੂ ਸਾਹਿਬ ਨੇ ਛੇੜਛਾੜ ਕੀਤੀ ਔਰ ਉਹਦੇ 'ਚ ਉਹ ਫਿਰ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਕੋਟ ਕਰ ਰਿਹਾ ਹੈ ਔਰ ਆਪਣਾ ਕੋਟ ਕਰ ਰਿਹਾ ਹੈ, ਭਗਤ ਕਬੀਰ ਜੀ ਦੀ ਬਾਣੀ ਨੂੰ ਕੋਟ ਕਰ ਰਿਹਾ ਔਰ ਫਿਰ ਇਹ ਕਹਿ ਰਿਹਾ ਜੀ ਜਿਹੜੀਆਂ ਭਗਤਾਂ ਦੀਆਂ ਰੂਹਾਂ ਉੱਤੇ ਸੀ ਉਹਨਾਂ ਦੇ ਜਿਹੜਾ ਹੋਇਆ ਔਰ ਉਹਦੀ ਸਜ਼ਾ ਦੇ ਤੌਰ ਤੇ ਫਿਰ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਹਿਣਾ ਪਿਆ। ਹਾਲਾਂਕਿ ਮੇਰੀ ਜ਼ਬਾਨ ਜਿਹੜੀ ਹੈ ਉਹ ਇਹ ਚੋਂ ਸ਼ਬਦ ਨਹੀਂ ਨਿਕਲਣੇ ਚਾਹੀਦੇ, ਪਰ ਜਦੋਂ ਕੋਈ ਚੈਲੰਜ ਹੁੰਦਾ ਤੇ ਫਿਰ ਜੇ ਤੁਹਾਨੂੰ ਪਤਾ ਵੀ ਨਹੀਂ ਹੋਏਗਾ ਕਿ ਵੀ ਕੀ ਚੱਲ ਰਿਹਾ, ਤੁਸੀਂ ਸਮਝ ਨਹੀਂ ਸਕੋਗੇ ਵੀ ਇਸ ਤੋਂ ਬਾਅਦ ਅੱਗੇ ਕੀ ਹੋਣਾ। ਸੋ ਇਹ ਸਾਰੇ ਹੀ ਸਾਡੇ ਔਰ ਬਹੁਤ ਸਾਰੇ ਵੀਰ ਜਿਹੜੇ ਪਰਟਰਬਡ ਸੀ ਉਹਨਾਂ ਨੇ ਕਿਹਾ ਵੀ ਇਸ ਇਸ਼ੂ ਨੂੰ ਜਿਹੜਾ ਜ਼ਰੂਰ ਵਿਚਾਰ ਅਧੀਨ ਲਿਆਂਦਾ ਜਾਏ। ਮੈਂ ਤਾਂ ਇਹ ਦੱਸਣਾ ਚਾਹੁੰਦਾ ਵੀ ਅੱਜ ਇਹਨਾਂ ਦੇ ਹੌਸਲੇ ਇਸ ਹੱਦ ਤੱਕ ਵੱਧ ਗਏ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤਾਂ ਹੋਈਆਂ, ਹੁਣ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ, ਹਾਲਾਂਕਿ ਹਕੀਕਤ ਇਹ ਹੈ ਕਿ ਕਿਉਂਕਿ ਇਹ ਹੁਣ ਬਿਲਕੁਲ ਐਸਟੈਬਲਿਸ਼ ਪਾਰਟ ਹੈ ਕਿ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਵੇਲੇ ਜਿੱਥੇ ਜਿੱਥੇ ਗਏ ਉੱਥੋਂ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਭਗਤਾਂ ਦੇ ਟਿਕਾਣੇ ਸਨ, ਉਹਨਾਂ ਦੇ ਜਿਹੜੇ ਤਕੀਏ ਸਨ ਜਾਂ ਉਹਨਾਂ ਦੀਆਂ ਦਰਗਾਹਾਂ ਸਨ, ਜਿਵੇਂ ਬਾਬਾ ਫਰੀਦ ਦੀ ਬਾਣੀ ਪਾਕਪਟਨ ਮੁਲਤਾਨ ਤੋਂ ਜਿਹੜੇ ਉਹਨਾਂ ਦੇ, ਕਿਉਂਕਿ ਬਾਬਾ ਫਰੀਦ 12ਵੀਂ 13ਵੀਂ ਸਦੀ 'ਚ ਹੋਏ ਨੇ, ਸੋ ਜਿਹੜੇ 16ਵੀਂ ਸਦੀ ਦੇ ਵਿੱਚ ਜਿਹੜੇ ਨੇ ਉਹ ਉੱਥੇ ਬੈਠੇ ਸਨ, ਉਹਨਾਂ ਨਾਲ ਵੀ ਫਰੀਦ ਦਾ ਲਕਬ ਉਹਨਾਂ ਤੋਂ ਬਾਣੀ ਲਈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਬਨਾਰਸ ਵੀ ਗਏ, ਮਹਾਰਾਸ਼ਟਰ 'ਚ ਨਾਮਦੇਵ ਜੀ ਜਿੱਥੋਂ ਦੇ ਵੱਡੇ ਭਗਤ ਹੋਏ ਨੇ। ਸੋ ਕੁੱਲ ਮਿਲਾ ਕੇ ਔਰ ਇਹੀ ਆਪਣੀ ਉਹਨਾਂ ਦੀ ਬਾਣੀ ਦੇ ਨਾਲ ਭਗਤ ਬਾਣੀ ਗੁਰੂ ਅੰਗਦ ਸਾਹਿਬ ਤੱਕ ਪਹੁੰਚੀ ਔਰ ਇਵੇਂ ਗੁਰੂ ਅਰਜਨ ਸਾਹਿਬ ਦੇ ਵੇਲੇ ਤੱਕ ਪਹੁੰਚਦੇ ਆ। ਓਰੀਜਨਲ ਸੋਰਸ ਉਹਨਾਂ ਦੇ ਕੋਲ ਸੀ ਔਰ ਈਵਨ ਬਾਬਾ ਫਰੀਦ ਪਾਕਪਟਨ ਦੇ ਜਿਹੜੇ ਹੁਣ ਦੇ ਨੇ ਸੱਜਣ, ਉਹਨਾਂ ਨੇ ਕਿਤੇ ਇੱਕ ਸਿੱਖ ਗੈਦਰਿੰਗ ਦੇ ਵਿੱਚ ਕਿਹਾ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਸਭ ਕੁਝ ਗਵਾ ਲਿਆ ਸੀ,
ਇਹ ਅਸੀਂ ਤਾਂ ਹਮੇਸ਼ਾ ਸ਼ੁਕਰਗੁਜ਼ਾਰ ਰਵਾਂਗੇ ਗੁਰੂ ਅਰਜਨ ਸਾਹਿਬ ਦੇ ਕਿ ਜਿਨ੍ਹਾਂ ਨੇ ਸਾਡੇ ਬਾਬਾ ਫਰੀਦ ਦਾ ਜਿਹੜਾ ਕਲਾਮ ਓਰੀਜਨਲ ਰੂਪ ਦੇ ਵਿੱਚ ਜਿਹੜਾ ਉਹ ਸੰਭਾਲ ਲਿਆ। ਹੁਣ ਇਸੇ ਤਰ੍ਹਾਂ ਜਿਵੇਂ ਕਬੀਰ ਸਾਹਿਬ ਦੀ ਭਗਤ ਜਨਾਂ ਚੋਂ ਸਭ ਤੋਂ ਜ਼ਿਆਦਾ ਬਾਣੀ ਕਬੀਰ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ 'ਚ, ਪਰ ਜਿੰਨੀ ਕੁ ਗੁਰੂ ਗ੍ਰੰਥ ਸਾਹਿਬ 'ਚ ਉਸ ਤੋਂ 4 ਗੁਣਾ ਜ਼ਿਆਦਾ ਹੋਰ ਇੱਕ ਕਬੀਰ ਬੀਚਕ ਗ੍ਰੰਥ ਦੇ ਵਿੱਚ ਔਰ ਹੋਰ ਬਹੁਤ ਸਾਰੀਆਂ ਥਾਵਾਂ ਤੇ। ਕਿਉਂਕਿ ਜੇ ਉਸ ਵੇਲੇ ਦੇ ਬ੍ਰਾਹਮਣਵਾਦੀਆਂ ਨੇ ਜਾਂ ਹਕੂਮਤਾਂ ਨੇ ਮਿਹਰਬਾਨ ਵਰਗਾ ਬੰਦਾ ਜਿਹੜਾ ਪ੍ਰਿਥੀ ਚੰਦ ਦਾ ਮੁੰਡਾ ਸੀ ਔਰ ਗੁਰਬਾਣੀ ਦੇ ਵਿੱਚ ਰਲਾ ਕਰਨ ਦੇ ਲਈ ਇਹ ਸਾਰੇ ਹੀ ਉਹਨਾਂ ਨੇ ਉਦੋਂ ਹੀ ਸ਼ੁਰੂ ਕਰਤਾ ਸੀ ਨਾਨਕ ਨਾਂ ਲਾ ਕੇ। ਹੁਣ ਵੀ ਤੁਸੀਂ ਕਈ ਵਾਰੀ ਆ ਜਿਹੜਾ ਟਰੱਕਾਂ ਜਾਂ ਟੈਂਪੂਆਂ ਜਾਂ ਦੂਜਿਆਂ ਤੇ ਲਿਖੀਆਂ ਕੁਝ ਚੀਜ਼ਾਂ ਦੇਖੋਗੇ ਔਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਸਮੁੱਚੇ ਰੂਪ 'ਚ ਨਹੀਂ ਪੜ੍ਹਿਆ ਤੁਹਾਨੂੰ ਵੀ ਟਪਲਾ ਲੱਗੇਗਾ ਕਿ ਵੀ ਜਿਵੇਂ ਹੁਣ ਪਪੂਲਰਲੀ ਹੋਏਗਾ ਇੱਕ ਸਟੇਜ ਤੇ ਅਰਲੀ ਡੇਜ਼ ਮੈਂ ਵੀ ਸਮਝਦਾ ਸੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਹੁਣ ਕਿਉਂਕਿ ਅਸੀਂ ਕੈਲੰਡਰ 'ਚ ਪੜ੍ਹਿਆ, ਜੇ ਕੈਲੰਡਰ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਹੈ ਉਹਦੇ ਦੁਆਲੇ ਰਾਉਂਡ ਕਰਕੇ ਲਿਖਿਆ ਹੁੰਦਾ ਸੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਹੁਣ ਇਹ ਗੁਰਮਤ ਵਿਰੁੱਧ ਵੀ ਨਹੀਂ ਲੱਗਦਾ ਜੀ, ਔਰ ਬਾਅਦ 'ਚ ਪਤਾ ਲੱਗਾ ਵੀ ਨਹੀਂ ਇਹ ਤਾਂ ਗੁਰਬਾਣੀ ਨਹੀਂ ਹੈ, ਗੁਰਬਾਣੀ ਨਹੀਂ। ਇਸੇ ਤਰ੍ਹਾਂ ਬਹੁਤ ਵਾਰੀ ਤੁਸੀਂ ਦੇਖੋਗੇ ਕਿ ਜੀ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤਾਤੀ ਵਾਓ। ਹੁਣ ਥਾਟ ਮਾੜਾ ਨਹੀਂ ਹੈ, ਹਿਊਮਿਲਿਟੀ ਦੀ ਗੱਲ ਹੈ, ਲੇਕਿਨ ਇਹ ਬਾਣੀ ਨਹੀਂ ਹੈ। ਬਹੁਤ ਸਾਰੇ ਸੋ ਇਸ ਕਿਸਮ ਦਾ ਉਸ ਪੀਰੀਅਡ 'ਚ ਵੀ ਹੋਇਆ। ਭਗਤ ਬਾਣੀ ਦੇ ਨਾਂ ਥੱਲੇ ਤਾਂ ਇੰਨਾ ਕੁਛ ਬ੍ਰਾਹਮਣਵਾਦੀਆਂ ਨੇ ਲਿਆ ਕੇ ਵਿਚਵਾੜ ਦਿੱਤਾ ਹੈ ਔਰ ਇਹ ਗੁਰੂ ਅਰਜਨ ਸਾਹਿਬ ਦੀ ਬਖਸ਼ਿਸ਼ ਦੀ ਬਦੌਲਤ ਭਗਤਾਂ ਦੇ ਓਰੀਜਨਲ ਜਿਹੜੇ ਪਾਰਟ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਲਿਆਂਦੇ ਔਰ ਜ਼ਾਹਰ ਹੈ ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਡਿਫਰੈਂਟ ਕ੍ਰਾਈਟੇਰੀਆ ਦੇ ਉੱਤੇ ਟੈਸਟੀਫਾਈ ਕੀਤਾ। ਉਸ ਨੂੰ ਜਿਵੇਂ ਕਹਿੰਦੇ ਨੇ ਕਿ ਭਾਈ ਉਸ ਨੂੰ ਕਸਵਟੀ ਤੇ ਪਰਖ ਕੇ ਜਿਹੜਾ ਉਸ ਪਾਠ ਨੂੰ ਲਿਆਂਦਾ। ਹੁਣ ਇਸ ਲੈਵਲ ਦਾ ਘਟੀਆ ਬੰਦਾ, ਹੁਣ ਇਹ ਜਿਹੜਾ ਜਦੋਂ ਇਹਦੀ ਬੋਲੀ ਮੈਂ ਦੇਖਦਾ ਤੇ ਬੋਲੀ ਦੀ ਲਹਿੰਦੇ ਪੰਜਾਬ ਦਾ ਮੈਨੂੰ ਇਸ ਚੋਂ ਲੱਗਦਾ ਸੋ ਜ਼ਾਹਰ ਹੈ ਕਿ ਇਹਦਾ ਬੇਸ ਔਰ ਕੁਝ ਜਿਹੜੇ ਨੇ ਲਫ਼ਜ਼ ਜਾਂ ਉਹਦੇ ਤੋਂ ਤੁਹਾਨੂੰ ਇਹ ਹਿੰਦੀ ਬੈਲਟ ਦਾ ਲੱਗਦਾ। ਸੋ ਕੁੱਲ ਮਿਲਾ ਕੇ ਇਹ ਜਿਹੜਾ ਪਾਠ ਔਰ ਉਦਾਸੀਆਂ ਦੇ ਨਾਲ, ਹੁਣ ਇਸ ਤੋਂ ਪਹਿਲਾਂ ਜਿਹੜਾ ਉਦਾਸੀਨ ਨੇ ਭਾਵੇਂ ਉਦਾਸੀ ਮਤ ਵੀ ਉਹਨੂੰ ਕਹਿ ਲੋ ਜਾਏ ਆਪਣੇ ਆਪ ਨੂੰ ਉਦਾਸੀਨ ਅਖਾੜਾ ਕਹਿ ਕੇ ਜ਼ਿਆਦਾ ਖੁਸ਼ ਹੁੰਦੇ ਨੇ। ਬਾਬਾ ਸ੍ਰੀ ਚੰਦ ਦੇ ਨਾਲ ਇਹਦੀ ਸ਼ੁਰੂਆਤ ਹੁੰਦੀ ਹੈ ਪਰ ਉਹਨਾਂ ਨੇ ਤਾਂ ਪਹਿਲਾਂ ਹੀ ਆਪਣੀ ਕਿਸਮ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਤਾਂ ਹਿੰਦੂ ਖਾਤੇ 'ਚ ਹੀ ਡਿੱਗਦੇ ਨੇ ਔਰ ਜੇ ਨਾ ਡਿੱਗਦੇ ਹੁੰਦੇ ਤੇ ਜ਼ਾਹਰ ਹੈ ਕਿ ਫਿਰ ਗੁਰਗੱਦੀ ਦੇ ਹੱਕਦਾਰ ਹੁੰਦੇ। ਜੇ ਹੁਣ ਅਸੀਂ ਇਹ ਪੜ੍ਹਦੇ ਹਾਂ ਕਿ ਪੁੱਤਰੀ ਕੌਲ ਨਾ ਪਾਲਿਓ, ਇਹ ਜਿਹੜੇ ਪੁੱਤਰ ਸੀ ਇਹ ਤਾਂ ਇਹਨਾਂ ਨੇ ਤਾਂ ਪਿੱਠ ਦਿਖਾ ਦਿੱਤੀ ਪਿਤਾ ਨੂੰ ਜੀ। ਔਰ ਇਹੀ ਕਾਰਨ ਹੈ ਕਿ ਬਹੁਤ ਜਟਾਵਾਂ ਰੱਖਣਾ। ਹੁਣ ਸਿੱਖ ਦੇ ਲਈ ਕੇਸ ਨੇ ਕੰਘਾ ਹੈ, ਜਟਾਵਾਂ ਉਹਨਾਂ ਨੇ ਬਣਾਈਆਂ ਹੁੰਦੀਆਂ ਨੇ ਔਰ ਸਾਰੀ ਇਹਨਾਂ ਦੀ ਫਿਲਾਸਫੀ ਭਾਵੇਂ ਇਸ ਨੂੰ ਜੇ ਮੈਂ ਹੁਣ ਨਾਂ ਲਵਾਂਗਾ ਕੁਛ ਆਪਣੇ ਸਿੱਖ ਪ੍ਰਚਾਰਕਾਂ ਦੇ ਬੀਤੇ ਦਿਆਂ ਦੇ ਤੇ ਜਿਨ੍ਹਾਂ ਨੂੰ ਲੋਕ ਸੰਤ ਤੇ ਇਹ ਉਹ ਕਹਿੰਦੇ ਫਿਰ ਨਾਰਾਜ਼ ਹੋ ਜਾਂਦੇ ਨੇ ਕਿ ਜੀ ਤੁਸੀਂ ਇਹ ਕਿਉਂ ਕਹਿੰਦੇ ਹੋ, ਪਰ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਲਾਰਜਰ ਦੈਨ ਲਾਈਫ ਬਣਾ ਕੇ ਖੜਾ ਕੀਤਾ ਜੀ ਇਹ ਤਾਂ ਪਹਿਲਾਂ ਹੀ ਇਦਾਂ ਦੀਆਂ ਕਹਾਣੀਆਂ ਕਿ ਜੀ ਉਹ ਸੁਖਮਣੀ ਸਾਹਿਬ ਮਹਾਰਾਜ ਰਚ ਰਹੇ ਸੀ, ਫਿਰ ਪਤਾ ਨਹੀਂ ਕੀ ਹੋਇਆ, ਅਸ਼ਟਪਦੀ ਅੜ ਗਈ, ਕੀ ਹੋਇਆ, ਫਿਰ ਬਾਬਾ ਸ੍ਰੀ ਚੰਦ ਆਏ, ਫਿਰ ਉੱਥੇ ਉਹਨਾਂ ਕੋਲ ਬਾਰਟ ਸਾਹਿਬ ਕੇ ਕੀ ਆਏ ਤਾਂ ਉੱਥੋਂ ਅੱਗੇ। ਸੋ ਉਹਨਾਂ ਨੇ ਆਲਰੇਡੀ ਇਸ ਕਿਸਮ ਦੀ ਗੱਲ ਤਾਂ ਕਿ ਸ੍ਰੀ ਚੰਦ ਨੂੰ ਗੁਰੂ ਅਰਜਨ ਸਾਹਿਬ ਜਾਂ ਗੁਰੂ ਸਾਹਿਬਾਨ ਤੋਂ ਹਾਲਾਂ ਜਦੋਂ ਵੀ ਉਹ ਗੁਰੂ ਅਰਜਨ ਸਾਹਿਬ ਨੂੰ ਮਿਲੇ ਜਾਂ ਕਿਸੇ ਸਿੱਖ ਗੁਰੂ ਨੂੰ ਉਹ ਬਾਬਾ ਨਾਨਕ ਦੇ ਪੁੱਤਰ ਹੋਣ ਕਰਕੇ ਜ਼ਰੂਰ ਰਿਸਪੈਕਟ ਕਰਦੇ ਹੋਣਗੇ। ਉਹ ਤਾਂ ਕੋਈ ਵੀ ਵਿਰੋਧੀ ਵੀ ਆਏ ਜੇ ਕੋਈ ਸਾਡੇ ਕੋਲ ਆਂਦਾ ਸਾਨੂੰ ਵੀ ਹੁੰਦਾ ਕਿ ਭਾਈ ਹੁਣ ਮਿਲਦੇ ਨੇ ਇਕੱਠਾਂ ਦੇ ਵਿੱਚ ਜਿਨ੍ਹਾਂ ਨੇ ਤੁਹਾਡੀ ਮਿੱਟੀ ਪਲੀਤ ਕੀਤੀ ਹੁੰਦੀ ਹੈ ਆ ਕੇ ਫਤਿਹ ਬੁਲਾਣਗੇ। ਇਹ ਤਾਂ ਨਹੀਂ ਹੁੰਦਾ, ਸਾਨੂੰ ਹੁੰਦਾ ਵੀ ਫਤਿਹ ਤਾਂ ਗੁਰੂ ਦੀ ਹੈ ਭਾਈ, ਕੋਈ ਗੱਲ ਨਹੀਂ ਹੈ ਹਾਂਜੀ। ਉਹ ਬੜੇ ਕਾਮਲੀ ਹਾਲ ਚਾਲ ਪੁੱਛ ਰਹੇ ਹੋਣਗੇ ਜਿਵੇਂ ਤੁਹਾਡੇ ਹੀ ਵੈਲਵਿਸ਼ਰ ਹੁੰਦੇ ਨੇ, ਪਰ ਤੁਹਾਨੂੰ ਪਤਾ ਹੁੰਦਾ ਵੀ ਕੀ ਹੈਗਾ। ਸੋ ਉਹ ਤਾਂ ਅੱਗੇ ਹੀ ਲੱਗੇ। ਹੁਣ ਉਸ ਬੇਸ ਨੂੰ ਚੁਣਨਾ ਔਰ ਇਸ ਬੰਦੇ ਦਾ ਉਸ ਭਗਵੇ ਰੂਪ ਦੇ ਵਿੱਚ ਪੰਜਾਬੀ ਦੇ ਵਿੱਚ ਬੋਲਦੇ ਆ ਇਸ ਕਿਸਮ ਦੀ ਜੇ ਬਕਵਾਸ ਜਿਹੜੀ ਹੈ ਉਹ ਕਰਨਾ, ਇਹ ਹੁਣ ਜ਼ਾਹਰ ਹੈ ਕਿ ਵੀ ਉਹਨਾਂ ਨੇ ਸੋਸ਼ਲ ਮੀਡੀਆ ਦਾ ਤਾਂ ਚੱਲ ਹੀ ਰਿਹਾ ਵੀ ਕਿਤੇ ਨਾ ਕਿਤੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਨਾਲ ਛੇੜਛਾੜ ਕਰਨੀ, ਕੋਈ ਹੋਰ ਹੋਣਾ। ਜੰਮੂ ਦੇ ਵਿੱਚ ਇੱਕ ਡੋਗਰੀ ਕੁੜੀ ਜਿਹੜੀ ਲਗਾਤਾਰਤਾ ਨਾਲ ਮੂੰਹ ਚੋਂ ਜ਼ਹਿਰ ਸੁੱਟਦੀ ਰਹੀ ਹੈ ਔਰ ਇਹ ਗੱਲ ਜਦੋਂ ਅਸੀਂ ਅੱਜ ਦੇਖਦੇ ਹਾਂ ਕਿ ਹੁਣ ਇਸ ਲੈਵਲ ਤੱਕ ਗੱਲ ਗਈ। ਇਹ ਪ੍ਰਿੰਟ ਦੇ ਵਿੱਚ ਪਹਿਲਾਂ ਹੀ ਚੱਲ ਰਿਹਾ ਸੀ ਔਰ ਜਦੋਂ ਇਸ ਪਾਰਟ ਨੂੰ ਮੈਂ ਦੇਖਿਆ ਨਾਲ ਦੀ ਨਾਲ ਇੱਕ ਖਬਰ ਅੱਜ ਦੀ ਜਿਹੜੀ ਅਜੀਤ 'ਚ ਵੀ ਲੱਗੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੇ ਜਿਹੜਾ ਉਹ ਚਿੱਠੀ ਲਿਖੀ ਹੈ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਨੂੰ ਲਿਖੀ ਹੈ ਔਰ ਜਿਹੜਾ ਫਰਨੈਂਡੇਜ਼ ਹੈ ਚੀਫ ਮਿਨਿਸਟਰ ਮਹਾਰਾਸ਼ਟਰ ਦਾ ਮਨੁੱਖੀ ਸਰੋਤ
ਮੰਤਰਾਲਾ ਹਿਊਮਨ ਰਿਸੋਰਸ ਡਿਪਾਰਟਮੈਂਟ ਪ੍ਰਕਾਸ਼ ਜਾਵੇਦਕਰ ਉਹਨੂੰ ਲਿਖੀ ਹੈ। ਔਰ ਇਸ ਖਬਰ ਦਾ ਹੈਡਿੰਗ ਹੀ ਇਹ ਹੈ ਕਿ RSS ਵੱਲੋਂ ਕਿਤਾਬਾਂ 'ਚ ਗੁਰੂ ਸਾਹਿਬਾਨ ਸੰਬੰਧੀ ਗਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਨੋਟਿਸ। ਹੁਣ ਇਹ ਕਿਤਾਬਾਂ ਦੀ ਗੱਲ ਹੈ ਔਰ ਹੈਰਾਨੀ ਇਹ ਹੈ ਕਿ ਵੀ ਇਹ ਇਹਨਾਂ ਨੂੰ ਹੁਣੇ ਲੌਂਗੋਵਾਲ ਜਾਗਿਆ। ਇਸ ਤੋਂ ਪਹਿਲਾਂ ਬਡੂੰਗਰ ਸੀ, ਪਹਿਲਾਂ ਮੱਕੜ ਸੀ। 2013 ਦੇ ਵਿੱਚ ਨਾਗਪੁਰ ਪਬਲੀਕੇਸ਼ਨ ਜਿਹੜੀ RSS ਦੀ ਹੈ ਉਹਦੇ 'ਚ ਉਹਨਾਂ ਦਾ ਸ਼੍ਰੀ ਭਾਰਤੀ ਪ੍ਰਕਾਸ਼ਨ ਹੈ, ਉਹਦੇ 'ਚ ਉਹਨਾਂ ਨੇ 3 ਕਿਤਾਬਾਂ ਛਾਪੀਆਂ 2013 'ਚ। ਇੱਕ ਗੁਰੂ ਤੇਗ ਬਹਾਦਰ ਸਾਹਿਬ ਤੇ, ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਇੱਕ ਕਿਤਾਬ ਦਾ ਟਾਈਟਲ ਹੈ ਗੁਰੂ ਪੁੱਤਰ ਜ਼ੋਰਾਵਰ ਸਿੰਘ ਫਤਿਹ ਸਿੰਘ। ਹੁਣ ਇਹਨਾਂ 3 ਕਿਤਾਬਾਂ ਦੇ ਵਿੱਚ ਗੁਰੂ ਸਾਹਿਬਾਨ ਨੂੰ ਹਿੰਦੂਤਵਾ ਦੇ ਪੁਜਾਰੀ ਔਰ ਗਾਂ ਦੇ ਪੁਜਾਰੀ ਔਰ ਕੈਲੰਡਰਸ ਤਾਂ ਆਮ ਛਪਦੇ ਰਹੇ ਨੇ ਕਿ ਵੀ ਉਹ ਕੈਲੰਡਰ ਜਿਹੜੀ ਆ ਉਹ ਬਣਾਈ ਹੋਈ ਹੈ ਕਾਮਧੇਨ ਗਊ ਤੇ 10 ਗੁਰੂ ਸਾਹਿਬਾਨ ਉਹਦੀ ਬੈਕਗ੍ਰਾਉਂਡ 'ਚ ਨੇ ਤੇ ਉਹ ਗਊ ਦੇ ਥਣਾਂ ਦੀ ਪੂਜਾ ਹੋ ਰਹੀ ਹੈ ਔਰ ਇਹ ਦੱਸਣ ਦੇ ਲਈ ਕਿ ਵੀ ਇਹ ਗੁਰੂ ਸਾਰੇ ਗਊ ਪੂਜਕ ਨੇ। ਹੁਣ ਪਹਿਲੀ ਤਾਂ ਗੱਲ ਇਹ ਹੈ ਵੀ 2013 ਦੀਆਂ ਇਹ ਕਿਤਾਬਾਂ ਛਪੀਆਂ ਨੇ। ਹੁਣ 2018 'ਚ ਇਧਰ ਤਾਂ ਸੁਖਬੀਰ ਬਾਦਲ ਤੋਂ ਲੈ ਕੇ ਉੱਤੋਂ ਥੱਲੇ ਤੱਕ ਸਭ ਟੱਪ ਰਹੇ ਨੇ ਕਿ 11ਵੀਂ ਤੇ 12ਵੀਂ ਦੇ ਸਕੂਲਾਂ ਦੇ ਸਿਲੇਬਸ ਕੀ ਕਰਤਾ ਗੁਰੂ। ਹੁਣ 2013 ਤੋਂ 2018 ਤੱਕ 2013 'ਚ ਤਾਂ ਪੰਜਾਬ 'ਚ ਬਾਦਲ ਦੀ ਸਰਕਾਰ ਸੀ। ਸ਼੍ਰੋਮਣੀ ਕਮੇਟੀ 5 ਸਾਲ ਕਿਉਂ ਸੁੱਤੀ ਰਹੀ? ਪਰ ਜ਼ਾਹਰ ਹੈ ਕਿ ਹੁਣ ਜਦੋਂ ਚੈਲੰਜ ਇਸ ਲੈਵਲ ਤੱਕ ਆ ਗਿਆ, ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਸਿੱਖਾਂ ਨੇ ਸਾਨੂੰ ਬਾਹਰ ਬੈਠੇ ਜਿਹੜੇ ਸਿੱਖ ਨੇ ਉਹਨਾਂ ਨੇ ਵੀ ਜੀਣ ਨਹੀਂ ਦੇਣਾ ਹੈ ਔਰ ਹੁਣ ਇਹਨਾਂ ਨੇ ਵੀ ਮੂੰਹ ਖੋਲਣਾ ਸ਼ੁਰੂ ਕੀਤਾ। ਸੋ ਆਲਰੇਡੀ ਇਸ ਹੱਦ ਤੱਕ ਜਾ ਕੇ ਔਰ ਇਹਨਾਂ ਸਾਰਿਆਂ ਦੇ ਵਿੱਚ ਹੀ ਉਹਦੇ 'ਚ ਕਹਿ ਰਿਹਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਿ RSS ਦੀ ਘਿਨਾਉਣੀ ਹਰਕਤ ਨਾਲ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਔਰ ਇਹ ਹੁਣ ਠੇਸ ਇਹਨਾਂ ਨੂੰ 5 ਸਾਲ ਲੱਗ ਗਏ। ਠੇਸ ਨਾਗਪੁਰੋਂ ਤੁਰੀ, ਗੱਡੇ ਤੇ ਆ ਰਹੀ ਸੀ, ਉਹ ਫਿਰ ਗੱਡੇ ਤੇ ਪੜਾਵਾਰ ਕਰਦੇ ਪਹੁੰਚੀ ਤੇ ਲੌਂਗੋਵਾਲ ਨੂੰ 5 ਸਾਲ ਬਾਅਦ ਨਾਗਪੁਰ ਤੋਂ ਠੇਸ ਜਿਹੜੀ ਹੈ ਉਹ ਅੱਜ ਪਹੁੰਚੀ ਹੈ। ਪਰ ਜਦੋਂ ਤੁਸੀਂ ਇਹਨਾਂ ਦੋਨਾਂ ਹੀ ਨੂੰ ਹੀ ਮਿਲਾ ਕੇ ਦੇਖਦੇ ਹੋ ਫਿਰ ਕੋਈ ਭੁਲੇਖਾ ਨਹੀਂ ਹੈ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ। ਜਿਵੇਂ ਕੱਲ ਅਸੀਂ ਓਪਨਿੰਗ ਇਸ਼ੂ ਦੇ ਵਿੱਚ ਡਿਸਕਸ ਕੀਤਾ ਸੀ ਕਿ ਕਿਵੇਂ ਉਹਨਾਂ ਦੀਆਂ ਏਜੰਸੀਆਂ, ਉਹਨਾਂ ਦੇ ਲੌਬਿਸਟ, ਉਹਨਾਂ ਦਾ ਮੀਡੀਆ, ਉਹਨਾਂ ਨੇ ਸਿੱਖਾਂ ਨੂੰ ਸਿੱਧੇ ਟਾਰਗੇਟ ਕੀਤਾ ਹੋਇਆ ਹੈ, ਨਫ਼ਰਤ ਫੈਲਾਈ ਜਾ ਰਹੀ ਹੈ। ਔਰ ਇੱਕ ਪਾਸੇ ਇਹ ਹੈ, ਦੂਸਰੇ ਪਾਸੇ ਉਹਨਾਂ ਨੇ ਹੁਣ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਇੱਕੋ ਓਂਕਾਰ ਤੋਂ 18 10 20 ਤੱਕ ਕੋਈ ਕੰਨਾ ਲਗ ਮਾਤਰ ਸਿੱਖਾਂ ਨੇ ਬਦਲਣ ਨਹੀਂ ਦਿੱਤਾ ਹੈ, ਉਸ ਗੁਰੂ ਗ੍ਰੰਥ ਸਾਹਿਬ ਦੀ ਆਥੈਂਟਿਸਿਟੀ ਨੂੰ, ਭਗਤ ਬਾਣੀ ਦੀ ਆਥੈਂਟਿਸਿਟੀ ਨੂੰ ਕਿ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਹੈ ਭਗਤਾਂ ਦੀ ਉਹ ਓਰੀਜਨਲ ਨਹੀਂ ਹੈ। ਗੁਰੂ ਅਰਜਨ ਸਾਹਿਬ ਨੇ ਉਸ ਦੇ ਵਿੱਚ ਤਬਦੀਲੀ ਕੀਤੀ ਔਰ ਉਹਨਾਂ ਦੀ ਸ਼ਹਾਦਤ ਨੂੰ ਭਗਤਾਂ ਦੀਆਂ ਜਿਹੜੀਆਂ ਰੂਹਾਂ ਦੀ ਦਿੱਤੀ ਬਦਦੁਆ ਦੇ ਨਾਲ ਜੋੜ ਕੇ ਹੁਣ ਜੇ ਇਸ ਹੱਦ ਤੱਕ ਹਮਲਾ ਹੈ ਤੇ ਫਿਰ ਕਦੋਂ ਕੌਮ ਜਾਗੇਗੀ, ਕਦੋਂ ਸਾਨੂੰ ਇਸ ਚੈਲੰਜ ਦੀ ਸਮਝ ਆਏਗੀ? ਇਹ ਹੁਣ ਅਸੀਂ ਦੇਖਣਾ ਹੈ ਕਿ ਵੀ ਅਸੀਂ ਇਵੇਂ ਹੀ ਇੱਕ ਪਾਸੇ ਅਸੀਂ ਪੜ੍ਹੀ ਜਾਂਦੇ ਹਾਂ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਆਪਣਿਆਂ ਨੂੰ ਅਸੀਂ ਮਾਫ ਕਰਨ ਨੂੰ ਤਿਆਰ ਨਹੀਂ ਹੈ ਜੇ ਉਹਨਾਂ ਨੇ ਇਹਦੀ ਇੰਟਰਪ੍ਰੀਟੇਸ਼ਨ ਇਹ ਕਰਤੀ ਜਾਂ ਉਹ, ਇਹ ਨਜ਼ਰ ਨਹੀਂ ਆ ਰਿਹਾ ਵੀ ਇਹ ਕੀ ਹੋ ਰਿਹਾ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।